ਅਗਲੀ ਖਬਰ ਰਾਜਕਰਮੀਤ ਸਿੰਘ ਜੀ ਕੈਨੇਡਾ ਨੂੰ ਲੈ ਕੇ ਹੈਗੀ ਆ। ਕੈਨੇਡਾ ਵਾਲਿਆਂ ਨੇ ਹੁਣ ਚਾਈਨਾ ਦੇ ਨਾਲ ਜਿਹੜੀ ਆ ਦੋਸਤੀ ਕਰ ਲਈ ਹੈਗੀ ਆ। ਉਹਨੂੰ ਲੈ ਕੇ ਹੁਣ ਮੈਨੂੰ ਲੱਗਦਾ ਵੀ ਟਰੰਪ ਉਹਨਾਂ ਦਾ ਜਿਹੜਾ ਰੁਖ ਆ ਇੱਧਰ ਨੂੰ ਜ਼ਿਆਦਾ ਹੋਊਗਾ, ਕਿਉਂਕਿ ਕੱਲ ਸਟੀਵ ਬੈਨਨ ਨੇ ਇਹ ਕਿਹਾ ਵੀ ਕੈਨੇਡਾ ਨੇ ਚਾਈਨਾ ਦੇ ਨਾਲ ਜੋ ਡੀਲ ਕੀਤੀ ਆ ਉਹ ਵਧੀਆ ਨਹੀਂ ਕੀਤਾ। ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 50,000 ਦੇ ਕਰੀਬ 49,000 ਐਗਜ਼ੈਕਟਲੀ ਇਲੈਕਟ੍ਰਿਕ ਵਹੀਕਲਸ ਫਲੱਡ ਕਰਨੀਆਂ ਕੈਨੇਡਾ ਦੀ ਮਾਰਕੀਟ ਦੇ ਵਿੱਚ। ਤੇ ਇਸੇ ਤਰ੍ਹਾਂ ਜੋ ਕੈਨੋਲਾ ਆਇਲ ਹੈਗਾ, ਉਹਦੇ ਤੇ ਟੈਰਿਫ ਜਿਹੜਾ ਘਟਾ ਦਿੱਤਾ ਹੈਗਾ 84% ਤੋਂ ਲੈ ਕੇ 15% ਤੇ ਚੱਲ ਗਿਆ ਹੈਗੇ ਆ। ਚਾਈਨਾ ਵਾਲਿਆਂ ਨੇ ਇਹ ਘਟਾ ਦਿੱਤਾ। 8 ਮਹੀਨੇ ਪਹਿਲਾਂ ਕਾਰਨੀ ਹੁਣੀ ਇਹ ਕਹਿੰਦੇ ਸੀ ਵੀ ਨਹੀਂ ਚਾਈਨਾ ਤਾਂ ਬਹੁਤ ਡਿਕਟੇਟਰ ਕਾਈਂਡ ਆਫ ਕਹਿੰਦੇ ਸਭ ਜਿਹੜੀ ਤੋਂ ਵੱਡਾ ਮੁਲਕ ਹੈਗਾ। ਸਿਕਿਉਰਿਟੀ ਥ੍ਰੈਟ ਕੈਨੇਡਾ ਨੂੰ ਚਾਈਨਾ ਤੋਂ ਆ। ਜੀ ਹਾਂ। ਸੋ ਇਹਨੂੰ ਦੇਖਦੇ ਹੋਏ ਮੈਂ ਕਈ ਕਮੈਂਟੇਟਰ ਪੜ੍ਹਦਾ ਸੀ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਉਹ ਇਹ ਕਹਿ ਰਹੇ ਵੀ ਕਿਤੇ ਇਦਾਂ ਨਾ ਹੋਵੇ ਵੀ ਜੋ ਕੈਨੇਡਾ ਦੀਆਂ ਕਾਰਾਂ ਅਮਰੀਕਾ 'ਚ ਆਉਣੀਆਂ ਆ ਉਹਨਾਂ ਦੇ ਉੱਤੇ ਹੀ ਬੈਨ ਲਾ ਦਿੱਤਾ ਜਾਵੇ, ਕਿਉਂਕਿ ਜਿਹੜੀਆਂ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲਸ ਹੋਣੀਆਂ ਉਹਨਾਂ 'ਚ ਚਿਪਸ ਲੱਗੇ ਆ। ਕਹਿੰਦੇ ਉਹ ਚਿਪਸ ਕੀ ਪਤਾ ਕੀ ਜਿਹੜਾ ਆ ਉਹ ਇੱਥੇ ਦੀ ਸੀਕ੍ਰੇਸੀ ਜਿਹੜੀ ਉਹ ਘੱਲਦੇ ਜਾਣ। ਠੀਕ ਹੈ ਕਿ ਨਹੀਂ? ਜਦੋਂ ਆਪਾਂ ਨੂੰ ਪਤਾ ਹੀ ਆ ਵੀ ਕਿੰਨੇ ਜਿਹੜੀ ਚਾਹੇ ਟੈਸਲਾ ਆ ਜਾਂ ਹੋਰ ਇਲੈਕਟ੍ਰਿਕ ਕਾਰਾਂ ਆ ਉਹਨਾਂ ਦੇ ਵਿੱਚ ਉਹ ਸਾਰੀ ਕੁਝ ਟੈਕਨੋਲੋਜੀ ਲੱਗੀ ਹੋਈ ਹੈਗੀ ਆ। ਸੋ $240 ਬਿਲੀਅਨ ਦਾ ਟ੍ਰੇਡ ਕੀਤਾ ਆ ਕਾਰਨੀ ਹੁਣੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਤੇ ਚਾਈਨਾ ਦੇ ਨਾਲ 49,000 ਕਾਰਾਂ ਆਣੀਆਂ ਉਧਰੋਂ ਚਾਈਨਾ ਵਾਲਿਆਂ ਨੇ ਇਹਨਾਂ ਤੋਂ ਜਿਹੜਾ ਤੇਲ ਖਰੀਦਣਾ ਹੈਗਾ। ਸੋ ਇਹਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਹਜੇ ਤੱਕ ਤਾਂ ਨਹੀਂ ਕੋਈ ਸਟੇਟਮੈਂਟ ਜਾਰੀ ਕੀਤੀ ਹੈਗੀ, ਪਰ ਮੈਨੂੰ ਲੱਗਦਾ ਵੀ ਅੱਜ ਭਲਕੇ ਸਟੇਟਮੈਂਟ ਆ ਜਾਣੀ ਆ। ਪਰ ਬਹੁਤ ਸਾਰੇ ਜਿਹੜੇ ਟਰੰਪ ਉਹਨਾਂ ਦੇ ਐਡਵਾਈਜ਼ਰ ਅੱਜ ਮੌਜੂਦਾ ਜਾਂ ਰਹਿ ਚੁੱਕੇ ਆ, ਉਹ ਇਸ ਗੱਲੋਂ ਜਿਹੜੇ ਆ ਕਾਫੀ ਔਖੇ ਹੈਗੇ ਆ, ਕਿਉਂਕਿ ਅਮਰੀਕਾ ਦੀ ਜਿਹੜੀ ਇਲੈਕਟ੍ਰਿਕ ਜਿਹੜੀ ਕਾਰ ਇੰਡਸਟਰੀ ਉਹਨੂੰ ਹਿੱਟ ਹੋਣਾ। ਈਵਨ ਕੈਨੇਡਾ ਦੇ ਜਿਹੜੇ ਓਨਟਾਰੀਓ ਸਟੇਟ ਦੇ ਪ੍ਰੀਮੀਅਰ ਆ ਉਹ ਵੀ ਕਾਫੀ ਔਖੇ ਆ, ਕਿਉਂਕਿ ਉਸ ਸਟੇਟ ਦੇ ਵਿੱਚ ਤਾਂ ਕਾਰਾਂ ਦੇ ਪਾਰਟਸ ਵਗੈਰਾ ਬਹੁਤ ਬਣਦੇ ਹੈਗੇ ਆ, ਉਹਨਾਂ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਪੈਣਾ ਹੈਗਾ। ਸੋ ਯੂਐਸ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਵਾਲੇ ਰਿਗਰੈਟ ਕਰੂਗੇ। ਸੋ ਪਹਿਲੇ ਆ ਗਏ ਆ ਕੈਬਨਿਟ ਜੋ ਮਿਨਿਸਟਰ ਆ ਯੂਐਸ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ, ਉਹਨਾਂ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਆ। ਕਹਿੰਦੇ ਵੀ ਆਈ ਥਿੰਕ Canada will look back at this decision and surely regret it to bring Chinese car into their market. So transportation secretary ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਜੀ। ਉਹ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਚਿਪ ਦਾ ਤੇ ਉਹ ਤਾਂ ਰੌਲਾ ਰੱਪਾ ਹੀ ਆ। ਹੁਣ ਟਿਕਟੌਕ ਚਾਈਨਾ ਦੇ ਵਿੱਚ ਡਾਟਾ ਉੱਥੇ ਜਾਈ ਜਾਂਦਾ ਆ। ਹੁਣ ਇਹਨਾਂ ਨੇ ਕਿਹਾ ਵੀ ਚੱਲ ਕੋਈ ਨਹੀਂ, ਤੁਸੀਂ ਅਮਰੀਕਾ ਵਾਲਿਆਂ ਨੂੰ ਵੇਚ ਦਿਓ। ਕਿ ਬਾਈਟ ਡਾਂਸ ਵਾਕਿਆ ਜਿਹੜਾ ਨਹੀਂ ਦਊਗਾ, ਤੇ ਹੁਣ ਤੱਕ ਦਾ ਇਹ ਇਸ ਤਰੀਕੇ ਨਾਲ ਕਿੱਦਾਂ ਆ ਇਲੈਕਟ੍ਰਿਕ ਗੱਡੀਆਂ ਦੇ ਜਿਹੜੀ ਮਾਰ ਪੈਣੀ ਆ ਉਹ ਸਭ ਤੋਂ ਜ਼ਿਆਦਾ ਟੈਸਲਾ ਨੂੰ ਪੈਣੀ ਆ। ਉਹ ਉੱਥੇ ਪਿਛਲੇ ਸਾਲ 20,000 ਵਿਕੀਆਂ ਸੀਗੀਆਂ। ਕਿੰਨੀਆਂ ਵਿਕੀਆਂ ਸੀਗੀਆਂ? ਆਈ ਥਿੰਕ ਮੇਬੀ ਨੰਬਰ ਵੱਧ ਹੋਵੇ। ਉਹ ਹੁਣ ਉਹਨਾਂ ਦਾ ਬਾਈ ਆ ਖਾਸ ਟਰੰਪ ਹੋਣਾ ਦਾ, ਤੇ ਉਹ ਵੀ ਨਹੀਂ ਜਿਹੜੇ ਉਹ ਚਾਹੁੰਦੇ ਹੋਣਗੇ ਵੀ ਈਲਨ ਮਸਕ ਵੀ ਕਹਿੰਦਾ ਹੋਣਾ ਕਰ ਕੁਛ ਵੱਡੇ ਵੀਰ ਵੀ ਇਹ ਕੀ ਚੱਕਰ ਚੱਲ ਪਿਆ ਆਪਣੇ ਕੈਨੇਡਾ ਤੋਂ ਵੀ ਆਪਣੀਆਂ ਗੱਡੀਆਂ ਜੇ ਨਾ ਵਿਕੀਆਂ ਤਾਂ ਉਹ ਵੀ ਇੱਕ ਐਂਗਲ ਜਿਹੜਾ ਨਾਲ ਹੋ ਸਕਦਾ। ਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ, ਉਹਦਾ ਕੈਨੇਡਾ ਦੀ ਕੰਪਨੀ ਕੋਈ ਨਹੀਂ ਹੈ ਗੱਡੀ ਬਣਾਉਣ ਵਾਲੀ, ਅਮਰੀਕਨ ਗੱਡੀਆਂ ਹੀ ਆ। ਪਾਰਟਸ ਜਿਹੜੇ ਆ ਉਹ ਬਣਦੇ ਆਲਰੇਡੀ 25% ਟੈਰਿਫ ਸਟੀਲ ਦੇ ਉੱਤੇ ਉਹ ਸਾਰੀਆਂ ਪਾਰਟਸ ਦੇ ਉੱਤੇ ਲਾਇਆ ਹੋਇਆ ਆ। ਤੇ ਜੇ ਉਹ ਬਿਲਕੁਲ ਹੀ ਬੰਦ ਕਰਤਾ ਫਿਰ ਤਾਂ ਭੱਠਾ ਜਿਹੜਾ ਹੋਰ ਬਹਿ ਜਾਊਗਾ। ਕੈਨੇਡਾ ਤਾਂ ਬਹੁਤ ਜ਼ਿਆਦਾ ਡਿਪੈਂਡੈਂਟ ਆ ਅਮਰੀਕਾ ਦੇ ਉੱਤੇ, ਬਹੁਤ ਹੀ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਡਿਪੈਂਡੈਂਟ ਆ। ਇਸੇ ਲਈ ਉਹ ਤਰਲੋ ਮੱਛੀ ਹੋ ਰਿਹਾ ਆ ਵੀ ਹੋਰ ਮੁਲਕਾਂ ਦੇ ਨਾਲ ਸਮਝੌਤੇ ਕਰੀ ਜਾਣ, ਉਹਨਾਂ ਮੁਲਕਾਂ ਦੇ ਨਾਲ ਵੀ ਜਿਨ੍ਹਾਂ ਮੁਲਕਾਂ ਤੋਂ ਉਹਨਾਂ ਨੂੰ ਸਿੱਧਾ ਹੀ ਜਿਹੜਾ ਸਿਕਿਉਰਿਟੀ ਦਾ ਜਿਹੜਾ ਉਹ ਖਤਰਾ ਆ। ਸੋ ਹੁਣ ਟਰੰਪ ਹੁਣੀ ਮਨਾਉਂਦੇ ਨੇ, ਟਰੰਪ ਹੁਣਾਂ ਨੂੰ ਇਹ ਮਨਾ ਸਕਦੇ ਆ ਕਿ ਨਹੀਂ ਮਨਾ ਸਕਦੇ ਕਾਰਨੀ ਹੁਣੀ, ਇਹ ਦੇਖਣ ਵਾਲੀ ਗੱਲ ਆ। ਉੱਥੋਂ ਦੇ ਲੋਕਾਂ ਨੇ ਵੋਟ ਪਾ ਕੇ ਕਾਰਨੀ ਨੂੰ ਜਿਤਾਇਆ ਆ, ਤੇ ਕਾਰਨੀ ਇਲੈਕਸ਼ਨ ਤੋਂ ਪਹਿਲਾਂ ਜਿਨ੍ਹਾਂ ਨੂੰ ਕੈਨੇਡਾ ਦੇ ਲਈ ਸਭ ਤੋਂ ਵੱਡਾ ਖਤਰਾ ਦੱਸਦਾ ਸੀ, ਅੱਜ ਉਹਨਾਂ ਦੇ ਨਾਲ ਉਹ ਆਮੋ ਸਾਹਮਣੇ ਬਹਿ ਕੇ ਤੇ ਉਹਨਾਂ ਦੀਆਂ ਗੱਲਾਂ ਨੂੰ ਜਿਹੜਾ ਉਹ ਭੂਰਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਆ। ਸੋ ਪੋਲਿਟਿਕਸ, ਸਿਆਸਤ, ਆਪਣੇ ਮਫਾਦ, ਇਹ ਦੇਖ ਲਓ ਹਰਜੋਤ ਸਿੰਘ ਜੀ ਕਿੱਦਾਂ ਜਿਹੜੇ ਲੋਕਾਂ ਦੇ ਬਿਆਨਾਂ ਨੂੰ ਤੇ ਕਿੱਦਾਂ ਉਹਨਾਂ ਦੇ ਨਜ਼ਰੀਏ ਨੂੰ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਚੇਂਜ ਕਰ ਜਾਂਦੇ ਹੈਗੇ ਆ।